पंजाबी रेडियो USA सुन रहे सारे ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ। ਤੇ ਨਿਗਾਹ ਮਾਰਦੇ ਹਾਂ ਇੱਕ ਵਾਰੀ ਫਿਰ ਆਲੇ ਦੁਆਲੇ ਦੇ ਉੱਤੇ ਜੋ ਕੁਝ ਵੀ ਜਿਹੜਾ ਵਾਪਰ ਰਿਹਾ ਔਰ ਬਿਨਾਂ ਕਿਸੇ ਸ਼ੱਕ ਦੇ ਕਰੋਨਾ ਦੇ ਜਿਹੜੇ ਕੇਸ ਨੇ 7ਵੇਂ ਦਿਨ ਲਗਾਤਾਰ ਇਹਦੇ ਵਿੱਚ 3 ਲੱਖ ਤੋਂ ਘੱਟ ਕੇਸ ਦਰਜ ਹੋਏ ਆ। ਉਂਝ ਵੈਸੇ ਇਹ ਬੜੀ ਸੁਖਾਵੀਂ ਖਬਰ ਹੈ, ਪਰ ਥੋੜ੍ਹਾ ਜਿਹਾ ਸ਼ੱਕ ਇਸ ਗੱਲ ਦੇ ਉੱਤੇ ਹੁੰਦਾ ਕਿ ਕਿੰਨੇ ਟੈਸਟ ਜਿਹੜੇ ਆ ਉਹ ਹੋ ਰਹੇ ਆ। ਲੋਕ ਇਹ ਆਮ ਗੱਲ ਕਰਦੇ ਆ ਕਿ ਕਿਤੇ ਟੈਸਟ ਘਟਾ ਕੇ ਤਾਂ ਇਹ ਕੇਸਾਂ ਦੀ ਗਿਣਤੀ ਤਾਂ ਨਹੀਂ ਘਟਾਈ ਜਾ ਰਹੀ। ਉਂਝ ਚੰਗੀ ਗੱਲ ਹੈ ਕਿ ਇਹ ਜਿਹੜੇ ਕੇਸ ਨੇ ਉਹ ਘਟੇ ਨੇ। ਪਿਛਲੇ 24 ਘੰਟਿਆਂ ਦੇ ਦੌਰਾਨ 2,40,000 ਨਵੇਂ ਕੇਸ ਸਾਹਮਣੇ ਆਏ ਨੇ। ਜਿਹੜਾ ਕੇਂਦਰੀ ਸਿਹਤ ਮੰਤਰਾਲਾ ਉਹ ਇਹ ਗੱਲ ਕਹਿੰਦਾ ਹੈ ਕਿ ਦੇਸ਼ ਦੇ ਵਿੱਚ ਕੋਵਿਡ-19 ਕੇਸਾਂ ਦਾ ਜਿਹੜਾ ਅੰਕੜਾ ਉਹ ਵੱਧ ਕੇ 2,65,30,132 ਦੇ ਉੱਤੇ ਪਹੁੰਚ ਗਿਆ। 3,741 ਹੋਰ ਮੌਤਾਂ ਹੋਈਆਂ ਨੇ। ਮੌਤਾਂ ਦੀ ਗਿਣਤੀ ਵੱਧ ਕੇ 2,99,266 ਜਿਹੜੀ ਉਹ ਹੋ ਗਈ ਹੋਈ ਆ। ਕੋਵਿਡ-19 ਦੇ ਕੁੱਲ ਸਰਗਰਮ ਕੇਸ ਜਿਹੜੇ ਆ ਉਹ ਘਟ ਕੇ ਜਿਹੜੇ ਆ ਉਹ 28,05,399 ਜਿਹੜੇ ਉਹ ਰਹਿ ਗਏ ਆ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ 24 ਘੰਟਿਆਂ ਦੇ ਵਿੱਚ 172 ਅਤੇ ਹਰਿਆਣੇ ਦੇ ਵਿੱਚ 97 ਹੋਰ ਲੋਕਾਂ ਦੀ ਮੌਤ ਹੋਈ ਹੈ। ਪੰਜਾਬ ਦੇ ਵਿੱਚ ਕਰੋਨਾ ਕਰਕੇ ਮ੍ਰਿਤਕਾਂ ਦੀ ਗਿਣਤੀ ਵੱਧ ਕੇ 13,281 ਹੋ ਗਈ ਹੈ ਅਤੇ ਹਰਿਆਣੇ ਦੇ ਵਿੱਚ 7,512। ਪੰਜਾਬ ਦੇ ਵਿੱਚ 24 ਘੰਟਿਆਂ ਦੇ ਵਿੱਚ 5,000 ਤੋਂ ਉੱਪਰ ਕੇਸ ਸਾਹਮਣੇ ਆਏ। ਜਿਹੜੀ ਮੌਤਾਂ ਦੀ ਗਿਣਤੀ ਆ ਉਹ ਅਜੇ ਵੀ ਪੰਜਾਬ ਦੇ ਵਿੱਚ ਫਿਕਰਮੰਦੀ ਵਾਲੇ ਨੰਬਰ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ। ਉਧਰ ਪੰਜਾਬ ਦੇ ਵਿੱਚ ਕਰੋਨਾ ਵੈਕਸੀਨ ਦੀ ਘਾਟ ਨੂੰ ਪੂਰਾ ਕਰਨ ਦੇ ਵਾਸਤੇ ਸੂਬੇ ਦੀ ਸਰਕਾਰ ਦੇ ਵੱਲੋਂ ਵੱਖ-ਵੱਖ ਕਰੋਨਾ ਵੈਕਸੀਨ ਜਿਹੜੇ ਪ੍ਰੋਡਿਊਸ ਕੰਪਨੀਆਂ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ। ਪਰ ਕਰੋਨਾ ਵੈਕਸੀਨ ਨਿਰਮਾਤਾ ਮੋਡਰਨਾ ਨੇ ਪੰਜਾਬ ਸਰਕਾਰ ਨੂੰ ਸਿੱਧੇ ਤੌਰ 'ਤੇ ਵੈਕਸੀਨ ਭੇਜਣ ਤੋਂ ਨਾਂਹ ਕਰਤੀ ਹੈ। ਕੰਪਨੀ ਦਾ ਇਹ ਕਹਿਣਾ ਹੈ ਕਿ ਕੰਪਨੀ ਦੀ ਨੀਤੀ ਦੇ ਅਨੁਸਾਰ ਉਹ ਸਿਰਫ ਭਾਰਤ ਸਰਕਾਰ ਦੇ ਨਾਲ ਹੀ ਸਮਝੌਤਾ ਕਰ ਸਕਦੇ ਨੇ, ਨਾ ਕਿ ਕਿਸੇ ਸੂਬੇ ਦੀ ਸਰਕਾਰ ਜਾਂ ਕਿਸੇ ਪ੍ਰਾਈਵੇਟ ਧਿਰ ਦੇ ਨਾਲ। ਸੂਬੇ ਦੇ ਵਿੱਚ ਟੀਕਾਕਰਨ ਲਈ ਪੰਜਾਬ ਦੇ ਸਟੇਟ ਨੋਡਲ ਅਧਿਕਾਰੀ ਅਤੇ ਸੀਨੀਅਰ IAS ਅਧਿਕਾਰੀ ਜਿਹੜੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੁੱਖ ਮੰਤਰੀ ਨੇ ਸੂਬੇ ਦੇ ਵਿੱਚ ਵੈਕਸੀਨੇਸ਼ਨ ਯਕੀਨੀ ਬਣਾਉਣ ਲਈ ਵੈਕਸੀਨ ਦੀ ਖਰੀਦ ਦੇ ਵਾਸਤੇ ਵਿਸ਼ਵ ਪੱਧਰੀ ਟੈਂਡਰ ਤੈਅ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਦੇ ਵਾਸਤੇ ਨਿਰਦੇਸ਼ ਜਿਹੜੇ ਉਹ ਦਿੱਤੇ ਸੀਗੇ। ਜਿੱਥੋਂ ਇਹਨਾਂ ਜਿਹੜੇ ਸੀਗੇ ਅਧਿਕਾਰੀ ਉਹਨਾਂ ਨੇ ਇਸ ਕੰਪਨੀ ਦੇ ਨਾਲ ਜਿਹੜਾ ਉਹ ਕੋਸ਼ਿਸ਼ ਕੀਤੀ ਸੀਗੀ ਸੰਪਰਕ ਕਰਨ ਦੇ ਵਾਸਤੇ। ਸਪੁਤਨਿਕ V, ਫਾਈਜ਼ਰ, ਮੋਡਰਨਾ ਅਤੇ ਜੌਨਸਨ ਐਂਡ ਜੌਨਸਨ ਤੱਕ ਪਹੁੰਚ ਕੀਤੀ ਗਈ ਹੈ। ਇਹਨਾਂ ਦੇ ਵਿੱਚੋਂ ਮੋਡਰਨਾ ਨੇ ਪੰਜਾਬ ਨੂੰ ਸਿੱਧੇ ਤੌਰ ਦੇ ਉੱਤੇ ਟੀਕੇ ਸਪਲਾਈ ਕਰਨ ਤੋਂ ਨਾਂਹ ਕੀਤੀ ਹੈ, ਜਦੋਂ ਕਿ ਹੋਰਨਾਂ ਕੰਪਨੀਆਂ ਦੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ। ਸਵਾਲ ਜਿਹੜਾ ਵੱਡਾ ਇਹ ਆ ਕਿ ਇੱਕ ਪਾਸੇ ਕੇਂਦਰ ਦੀ ਸਰਕਾਰ ਕਹਿੰਦੀ ਸੂਬਿਆਂ ਨੂੰ ਕਿ ਤੁਸੀਂ ਆਪੇ ਖਰੀਦੋ, ਸਿੱਧੀ ਡਾਇਰੈਕਟ ਜਿਹੜੀ ਆ ਉਹ ਡੀਲ ਕਰੋ। ਦੂਜੇ ਪਾਸੇ ਕੰਪਨੀਆਂ ਕਹਿੰਦੀਆਂ ਸਾਡੀ ਜਿਹੜੀ ਡੀਲਿੰਗ ਆ ਉਹ ਤਾਂ ਸੈਂਟਰ ਦੀ ਸਰਕਾਰ ਦੇ ਨਾਲ ਹੋਊਗੀ। ਇਹਦਾ ਭਾਵ ਜਿਹੜਾ ਇਹ ਕੱਢਿਆ ਜਾ ਸਕਦਾ ਹੈ ਕਿ ਕੇਂਦਰ ਦੀ ਸਰਕਾਰ ਸੂਬਿਆਂ ਨੂੰ ਇਸ ਮਾਮਲੇ ਦੇ ਉੱਤੇ ਸਿਆਸਤ ਕਰ ਰਹੀ ਹੈ ਔਰ ਸਿਆਸਤ ਕਰਕੇ ਉਹ ਫਸਾ ਕੇ ਰੱਖਣਾ ਚਾਹੁੰਦੀ ਹੈ ਸੂਬਿਆਂ ਨੂੰ ਕਿ ਜਿਹੜੇ ਉਹਦੇ ਪਸੰਦੀਦਾ ਸੂਬੇ ਹੋਣਗੇ, ਭਾਵ ਕਿ ਭਾਜਪਾ ਰਾਜ, ਉਹਨਾਂ ਨੂੰ ਤਾਂ ਇਹਨਾਂ ਕੰਪਨੀਆਂ ਤੋਂ ਸਿੱਧੀ ਲੈਣ ਦੀ ਪਰਮਿਸ਼ਨ ਦੇ ਦੂਗੀ ਅਤੇ ਦੂਜਿਆਂ ਨੂੰ ਜਿਹੜਾ ਉਹ ਇਸੇ ਤਰੀਕੇ ਨਾਲ ਅੜਾਉਣੀ ਜਿਹੜੀ ਆ ਉਹ ਅੜਾ ਕੇ ਰੱਖਿਆ ਜਾਊਗਾ। ਇਹ ਲੱਗ ਰਿਹਾ ਇਹਦੇ ਤੋਂ, ਜਿਸ ਤਰੀਕੇ ਦੇ ਨਾਲ ਇਸ ਕੰਪਨੀ ਨੇ ਨਾਂਹ ਕਰ ਦਿੱਤੀ ਹੈ ਵੀ ਸਾਡਾ ਤਾਂ ਕੰਟਰੈਕਟ ਜਿਹੜਾ ਉਹ ਸੈਂਟਰ ਦੀ ਸਰਕਾਰ ਦੇ ਨਾਲ ਆ, ਤੁਸੀਂ ਸੈਂਟਰ ਦੇ ਨਾਲ ਗੱਲ ਕਰੋ ਅਤੇ ਫਿਰ ਉੱਥੋਂ ਦੇਖਾਂਗੇ ਕਿ ਉਹ ਕੀ ਕਹਿੰਦਾ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ 26 ਮਈ ਨੂੰ ਜਿਹੜਾ ਦੇਸ਼ ਪੱਧਰੀ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ, ਜਿਹੜਾ ਕਾਲਾ ਦਿਵਸ ਮਨਾਇਆ ਜਾ ਰਿਹਾ, ਕਿਉਂਕਿ 6 ਮਹੀਨੇ ਪੂਰੇ ਹੋਣੇ ਆ 26 ਮਈ ਨੂੰ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਕਿਸਾਨਾਂ ਨੂੰ ਬੈਠਿਆਂ। 12 ਹੁਣ ਵੱਡੀਆਂ ਸਿਆਸੀ ਪਾਰਟੀਆਂ ਨੇ ਮੁਲਕ ਦੀਆਂ ਜਿਨ੍ਹਾਂ ਨੇ ਕਿਸਾਨਾਂ ਦੇ ਇਸ ਰੋਸ ਦਿਵਸ ਨੂੰ ਹਮਾਇਤ ਦੇ ਦਿੱਤੀ ਹੈ। ਕਿਸਾਨ ਮੋਰਚੇ ਨੇ ਦਿੱਲੀ ਦੀਆਂ ਬਰੂਹਾਂ ਤੇ ਚੱਲ ਰਹੇ ਸੰਘਰਸ਼ ਦੇ 6 ਮਹੀਨੇ ਪੂਰੇ ਹੋਣ ਦੇ ਉੱਤੇ ਦੇਸ਼ ਪੱਧਰ ਦੇ ਉੱਤੇ ਮੁਜ਼ਾਹਰਿਆਂ ਦਾ ਸੱਦਾ ਦਿੱਤਾ। ਕਾਂਗਰਸ ਦੀ ਸੋਨੀਆ ਗਾਂਧੀ, JDS ਦੇ HD ਦੇਵਗੌੜਾ,
ਐਨਸੀਪੀ ਦੇ ਸ਼ਰਦ ਪਵਾਰ, ਟੀਐਮਸੀ ਦੇ ਮਮਤਾ ਬੈਨਰਜੀ, ਸ਼ਿਵ ਸੈਨਾ ਦੇ ਊਧਵ ਠਾਕਰੇ, ਡੀਐਮਕੇ ਦੇ ਐਮਕੇ ਸਟਾਲਿਨ, ਜੇਐਮਐਮ ਦੇ ਜਿਹੜਾ ਝਾਰਖੰਡ ਮੁਕਤੀ ਮੋਰਚਾ ਉਹਦੇ ਹਿੰਮਤ ਸੋਰੋਨ, ਜੇਕੇਪੀਏ ਦੇ ਫਾਰੂਕ ਅਬਦੁੱਲਾ, ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ, ਰਾਸ਼ਟਰੀ ਜਨਤਾ ਦਲ ਦੇ ਤੇਜਸਵੀ ਯਾਦਵ, ਸੀਪੀਆਈ ਦੇ ਡੀ ਰਾਜਾ, ਸੀਪੀਆਈਐਮ ਦੇ ਸੀਤਾਰਾਮ ਯੇਚੂਰੀ ਨੇ ਸਾਂਝੇ ਤੌਰ ਦੇ ਉੱਤੇ ਇਹਦੀ ਹਮਾਇਤ ਦੇ ਉੱਤੇ ਚਿੱਠੀ ਤੇ ਸਾਈਨ ਕੀਤੇ ਆ। ਇਹਨਾਂ ਸਾਰੇ ਨੇਤਾਵਾਂ ਨੇ ਆਪਣੇ ਸਾਂਝੇ ਬਿਆਨ ਦੇ ਵਿੱਚ ਇਹ ਗੱਲ ਕਹੀ ਹੈ ਕਿ 12 ਮਈ ਨੂੰ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਛੇਤੀ ਤੋਂ ਛੇਤੀ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਸੀ। ਪਾਰਟੀਆਂ ਨੇ ਇਹ ਗੱਲ ਕਹੀ ਹੈ ਕਿ ਅਸੀਂ 12 ਮਈ ਨੂੰ ਸਾਂਝੇ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਮਹਾਮਾਰੀ ਦੀ ਲਪੇਟ ਦੇ ਵਿੱਚ ਆ ਰਹੇ ਸਾਡੇ ਲੱਖਾਂ ਅੰਨਦਾਤਿਆਂ ਨੂੰ ਬਚਾਉਣ ਲਈ ਖੇਤੀ ਕਾਨੂੰਨ ਰੱਦ ਕੀਤੇ ਜਾਣ ਤਾਂ ਕਿ ਉਹ ਆਪਣੀਆਂ ਫਸਲਾਂ ਉਗਾ ਕੇ ਭਾਰਤ ਦੇ ਲੋਕਾਂ ਦਾ ਢਿੱਡ ਭਰ ਸਕਣ। ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਅਤੇ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਸਿਫਾਰਸ਼ਾਂ ਜਿਹੜੀਆਂ ਨੇ ਉਹ ਸਮਰਥਨ ਮੁੱਲ ਜਿਹੜਾ ਉਹਨੂੰ ਅਮਲ ਦੇ ਵਿੱਚ ਲਿਆਉਣ ਦੀ ਮੰਗ ਕਰਦੇ ਆ। ਬਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਕੇਂਦਰ ਸਰਕਾਰ ਨੇ ਹੰਕਾਰ ਛੱਡ ਕੇ ਸੰਯੁਕਤ ਕਿਸਾਨ ਮੋਰਚੇ ਨਾਲ ਤੁਰੰਤ ਗੱਲਬਾਤ ਕਰਨੀ ਚਾਹੀਦੀ ਹੈ। ਇਹਦੇ ਨਾਲ ਕਿਸਾਨਾਂ ਨੂੰ, ਕਿਸਾਨ ਅੰਦੋਲਨ ਨੂੰ ਇੱਕ ਵੱਡਾ ਹੁੰਗਾਰਾ ਮਿਲੂਗਾ ਕਿਉਂਕਿ 12 ਲਗਭਗ ਸਾਰੀਆਂ ਵੱਡੀਆਂ ਪਾਰਟੀਆਂ ਨੇ ਮੁਲਕ ਦੀਆਂ, ਔਰ ਜਿਸ ਤਰੀਕੇ ਦੇ ਨਾਲ ਇਹ ਪਾਰਟੀਆਂ ਦੇ ਇਹ ਬਣ ਰਿਹਾ ਕਿ ਸ਼ਾਇਦ ਉਹ ਇੱਕ ਜਗ੍ਹਾ ਦੇ ਉੱਤੇ ਇਕਜੁੱਟ ਹੋਣ, ਇਹ ਉਸ ਪਾਸੇ ਦੇ ਨਾਲ ਵੀ ਵੇਖਿਆ ਜਾ ਰਿਹਾ ਹੈ ਕਿਉਂਕਿ ਕਿਸਾਨਾਂ ਦੀ ਹਮਾਇਤ ਕੋਈ ਪਾਰਟੀ ਛੱਡਣਾ ਨਹੀਂ ਚਾਹੁੰਦੀ। ਇਹ ਵਿਰੋਧੀ ਧਿਰਾਂ ਦੇ ਇਕਜੁੱਟ ਹੋਣ ਦਾ ਇੱਕ ਮੌਕਾ ਵੀ ਹੋਊਗਾ। ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਰੋਨਾ ਦੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਪਟਿਆਲੇ ਦੇ ਵਿੱਚ 28, 29, 30 ਮਈ ਨੂੰ ਦਿੱਤਾ ਜਾਣ ਵਾਲਾ ਧਰਨਾ ਨਾ ਲਾਉਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਹੋਰਾਂ ਨੇ ਕਿਹਾ ਇਹ ਧਰਨਾ ਵੱਡੀ ਪੱਧਰ ਦੇ ਉੱਤੇ ਕਰੋਨਾ ਫੈਲਣ ਦਾ ਕਾਰਨ ਬਣ ਸਕਦਾ ਹੈ, ਜਿਹਦੇ ਨਾਲ ਸੂਬਾ ਸਰਕਾਰ ਦੇ ਵੱਲੋਂ ਕਰੋਨਾ ਵਾਇਰਸ ਦੀ ਰੋਕਥਾਮ ਲਈ ਹੁਣ ਤੱਕ ਕੀਤੀਆਂ ਸਾਰੀਆਂ ਕੋਸ਼ਿਸ਼ਾਂ 'ਤੇ ਪਾਣੀ ਫਿਰ ਜੂਗਾ। ਮੁੱਖ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਜਦੋਂ ਲੋਕਾਂ ਦੀ ਜ਼ਿੰਦਗੀ ਦਾਅ 'ਤੇ ਲੱਗੀ ਹੈ ਤਾਂ ਸਥਿਤੀ ਦੀ ਗੰਭੀਰਤਾ ਨੂੰ ਵੇਖਦਿਆਂ ਸੂਬੇ ਦੇ ਵਿੱਚ ਕਿਸੇ ਕਿਸਮ ਦੀ ਰੈਲੀ ਜਾਂ ਧਰਨੇ ਨਾ ਮਨਜ਼ੂਰ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਹਾਲਤ ਦਿੱਲੀ, ਮਹਾਰਾਸ਼ਟਰ ਅਤੇ ਯੂਪੀ ਵਰਗੇ ਸੂਬਿਆਂ ਤੋਂ ਕਿਤੇ ਬਿਹਤਰ ਹੈ। ਮੁੱਖ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਯੂਪੀ ਦੇ ਵਿੱਚ ਗੰਗਾ ਦੇ ਵਿੱਚੋਂ ਮਿਲੀਆਂ ਜਿਹੜੀਆਂ ਲਾਸ਼ਾਂ ਨੇ, ਜਿਸ ਤਰੀਕੇ ਦੇ ਨਾਲ ਇਹ ਚਰਚਾ ਦੇ ਵਿੱਚ ਆਈਆਂ ਨੇ, ਉਹਨਾਂ ਨੇ ਕਿਹਾ ਕਿ ਉੱਥੋਂ ਇਹ ਅੰਦਾਜ਼ਾ ਲਾਉਣਾ ਚਾਹੀਦਾ ਕਿ ਸੂਬਿਆਂ ਦੀ ਹਾਲਤ ਜਿਹੜੀ ਆ ਉਹ ਕਿਤੇ ਇੱਦਾਂ ਦੀ ਨਾ ਹੋ ਜੇ। ਔਰ ਇਹ ਕਿਹਾ ਕਿ ਇਹ ਜਿਹੜੀਆਂ ਲਾਸ਼ਾਂ ਨੇ ਭਾਜਪਾ ਦੀ ਸੱਤਾ ਵਾਲੇ ਸੂਬੇ ਦੀ ਮਹਾਮਾਰੀ ਨਾਲ ਨਜਿੱਠਣ ਦੇ ਮਾੜੇ ਪ੍ਰਬੰਧਾਂ ਦਾ ਪਰਦਾਫਾਸ਼ ਕਰਦੀਆਂ ਨੇ। ਮੁੱਖ ਮੰਤਰੀ ਨੇ ਕਿਸਾਨ ਜਥੇਬੰਦੀਆਂ ਨੂੰ ਮਹਾਮਾਰੀ ਕਰਕੇ ਸੂਬੇ 'ਚ ਇਕੱਠਾਂ 'ਤੇ ਲਾਈ ਪਾਬੰਦੀ ਦੇ ਦੌਰਾਨ ਗੈਰ ਜ਼ਿੰਮੇਵਾਰੀ ਵਾਲਾ ਕੰਮ ਨਾ ਕਰਨ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਖਤਰੇ ਦੇ ਵਿੱਚ ਨਾ ਪਾਉਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਾਬੰਦੀ ਦੀ ਕੋਈ ਵੀ ਉਲੰਘਣਾ ਪੰਜਾਬ ਅਤੇ ਇੱਥੋਂ ਦੇ ਲੋਕਾਂ ਲਈ ਘਾਤਕ ਸਿੱਧ ਹੋਊਗੀ। ਇਹ ਵੀ ਕਿਹਾ ਕਿ ਪੰਜਾਬ ਸਰਕਾਰ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਨਾਲ ਖੜੀ ਹੈ ਅਤੇ ਉਹਨਾਂ ਕਾਨੂੰਨਾਂ ਦੇ ਵਿਰੋਧ 'ਚ ਵਿਧਾਨ ਸਭਾ 'ਚ ਸੋਧ ਕਾਨੂੰਨ ਪਾਸ ਕੀਤੇ ਨੇ। ਮੁੱਖ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਹੁਣ ਇਹ ਸਮਾਂ ਹੈ ਕਿ ਕਿਸਾਨ ਬਦਲੇ 'ਚ ਮਹਾਮਾਰੀ ਵਿਰੁੱਧ ਜੰਗ 'ਚ ਸੂਬਾ ਸਰਕਾਰ ਦੇ ਨਾਲ ਸਹਿਯੋਗ ਕਰਨ। ਇਹ ਵੀ ਕਿਹਾ ਕਿ ਜਿਵੇਂ ਕਿਸਾਨਾਂ ਦੇ ਹਿੱਤ ਪੰਜਾਬ ਦੇ ਨਾਲ ਜੁੜੇ ਨੇ, ਉਵੇਂ ਪੰਜਾਬ ਦੇ ਹਿੱਤ ਵੀ ਕਰੋਨਾ ਖਿਲਾਫ ਜੰਗ ਵਿੱਚ ਉਹਨਾਂ ਦੀ ਸਰਕਾਰ ਦੇ ਸਹਿਯੋਗ ਕਰਨ ਦੇ ਉੱਤੇ ਨਿਰਭਰ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਕਰੋਨਾ ਮਹਾਮਾਰੀ ਦੇ ਨਾਲ ਡਟ ਕੇ ਨਜਿੱਠਣ ਵਾਲੀਆਂ ਸੂਬਿਆਂ 'ਚ ਪੰਜਾਬ ਦੀ ਬਿਹਤਰ ਕਾਰਗੁਜ਼ਾਰੀ ਹੈ। ਇਹ ਪਤਾ ਨਹੀਂ ਵੈਸੇ ਇਹ ਅੰਕੜੇ ਕਿੱਥੋਂ ਮੁੱਖ ਮੰਤਰੀ ਲਿਆ ਰਹੇ ਨੇ, ਕਿੰਨੀ ਇੱਕ ਬਿਹਤਰ ਕਾਰਗੁਜ਼ਾਰੀ ਹੈ ਉਹ ਸਭ ਦੇ ਸਾਹਮਣੇ ਹੈ। ਜੋ ਲੁੱਟ ਇੱਥੋਂ ਦੇ ਹਸਪਤਾਲਾਂ ਦੇ ਵਿੱਚ, ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਲੋਕਾਂ ਦੀ ਹੋ ਰਹੀ ਹੈ, ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੀਆਂ ਸਰਵਿਸਿਸ ਨੇ ਉਹਦਾ ਜਲੂਸ ਨਿਕਲਿਆ ਪਿਆ। ਉਹ ਕਹਿੰਦੇ ਕਿ ਬਿਹਤਰ ਕਾਰਗੁਜ਼ਾਰੀ ਹੈ ਜਿਹੜੀ ਮੁਲਕ ਭਰ ਦੇ ਵਿੱਚੋਂ। ਇਹ ਪਤਾ ਨਹੀਂ ਅੰਕੜੇ ਵੈਸੇ ਕਿਸ ਜਗ੍ਹਾ ਦੇ ਉੱਤੋਂ ਆਉਂਦੇ ਨੇ ਮੁੱਖ ਮੰਤਰੀ ਹੋਰਾਂ ਦੇ ਕੋਲੇ, ਜਿਹੜੇ ਕਿ ਆਪਣੇ ਘਰ 'ਚੋਂ 1.5 ਸਾਲ ਤੋਂ ਤਕਰੀਬਨ ਹੁਣ ਤਾਂ ਹੋ ਗਿਆ ਜਦੋਂ ਉਹ ਬਾਹਰ ਹੀ ਨਹੀਂ ਆਏ, ਤਾਂ ਉੱਥੋਂ ਉਹਨਾਂ ਨੂੰ ਲੱਗ ਰਿਹਾ ਕਿ ਕਾਰਗੁਜ਼ਾਰੀ ਜਿਹੜੀ ਉਹ ਬਹੁਤ ਬਿਹਤਰ ਹੈ। ਹੁਣ ਜਿਹੜੀ ਭਾਰਤੀ ਕਿਸਾਨ ਯੂਨੀਅਨ ਹੈ ਉਹ ਮੁੱਖ ਮੰਤਰੀ ਹੋਰਾਂ ਦੀ ਇਹ ਗੱਲ ਮੰਨਦੀ ਆ ਜਾਂ ਨਹੀਂ ਮੰਨਦੀ, ਉਹਦਾ ਅਜੇ ਇਹਦੇ ਉੱਤੇ ਰਿਐਕਸ਼ਨ ਆਉਣਾ ਬਾਕੀ ਆ।
ਇੱਥੇ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਭਤੀਜੇ ਦੀ, ਜਿਨ੍ਹਾਂ ਦੀ ਮੌਤ ਪਿਛਲੇ ਦਿਨਾਂ ਦੇ ਵਿੱਚ ਹੋਈ ਸੀ, ਉਹਨਾਂ ਦੇ ਭੋਗ ਦੇ ਸਮਾਗਮ ਦੇ ਉੱਤੇ ਆਏ ਕਿਸਾਨ ਆਗੂ ਰਕੇਸ਼ ਟਕੈਤ ਹੋਰਾਂ ਨੇ ਇੱਥੇ ਮੋਹਾਲੀ ਦੇ ਵਿੱਚ ਇਹ ਗੱਲ ਆਖੀ ਹੈ ਕਿ ਦੇਸ਼ ਦੇ ਹੁਕਮਰਾਨ ਕਰੋਨਾ ਦੀ ਆੜ ਹੇਠ ਕਿਸਾਨੀ ਸੰਘਰਸ਼ ਨੂੰ ਖਤਮ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਨੇ, ਪਰ ਮੋਦੀ ਸਰਕਾਰ ਕੰਨ ਖੋਲ੍ਹ ਕੇ ਸੁਣੇ ਕਿ ਕਾਲੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਬਰੂਹਾਂ ਤੇ ਡਟੇ ਦੇਸ਼ ਦੇ ਕਿਸਾਨ ਕਰੋਨਾ ਮਹਾਮਾਰੀ ਤੋਂ ਡਰ ਕੇ ਭੱਜਣ ਵਾਲੇ ਨਹੀਂ। ਰਕੇਸ਼ ਟਕੈਤ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਕਿਸਾਨ ਆਗੂ ਕੇਂਦਰ ਸਰਕਾਰ ਨਾਲ ਗੱਲਬਾਤ ਲਈ ਤਿਆਰ ਨੇ, ਪਰ ਪ੍ਰਧਾਨ ਮੰਤਰੀ ਖੁਦ ਗੱਲਬਾਤ ਤੋਂ ਭੱਜ ਰਹੇ ਹੈ। ਰਕੇਸ਼ ਟਕੈਤ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਕਿਸਾਨ ਪ੍ਰਧਾਨ ਮੰਤਰੀ ਦੇ ਦਫ਼ਤਰ ਤੇ ਨਿਵਾਸ ਤੋਂ ਥੋੜ੍ਹੇ ਜਿਹੇ ਫਰਕ ਦੇ ਉੱਤੇ ਧਰਨੇ ਤੇ ਬੈਠੇ ਨੇ, ਪਰ ਪ੍ਰਧਾਨ ਮੰਤਰੀ ਸ਼ਾਇਦ ਬੇਪਰਵਾਹ ਨੇ, ਜਿਨ੍ਹਾਂ ਨੂੰ ਕਿਸਾਨਾਂ ਦੀ ਪੁਕਾਰ ਸੁਣਾਈ ਨਹੀਂ ਦੇ ਰਹੀ ਤੇ ਉਹ ਪਿੱਠ ਵਿਖਾ ਕੇ ਭੱਜ ਰਹੇ ਆ। ਰਕੇਸ਼ ਟਕੈਤ ਹੋਰਾਂ ਨੇ ਸਿੱਧੇ ਲਫ਼ਜ਼ਾਂ 'ਚ ਕਿਹਾ ਕਿ ਕਿਸਾਨ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਘਰਾਂ ਨੂੰ ਨਹੀਂ ਮੁੜਨਗੇ ਤੇ 26 ਮਈ ਨੂੰ ਕਾਲਾ ਦਿਵਸ ਮਨਾਇਆ ਜਾਊਗਾ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਕਿਸਾਨ ਨੇ ਕਾਲੇ ਕੱਪੜੇ ਉਸ ਦਿਨ ਪਹਿਨਣਗੇ ਤੇ ਲੋਕਾਂ ਨੂੰ ਇਹ ਕਿਹਾ ਕਿ ਕਾਲੇ ਝੰਡੇ ਲਾ ਕੇ ਘਰਾਂ ਦੇ ਉੱਤੇ 26 ਤਰੀਕ ਨੂੰ ਰੋਸ ਪ੍ਰਗਟ ਕੀਤਾ ਜਾਵੇ। ਸੰਸਦ ਦੇ ਘਿਰਾਓ ਬਾਰੇ ਪੁੱਛੇ ਜਾਣ ਦੇ ਉੱਤੇ ਟਕੈਤ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਛੇਤੀ ਅਜਿਹਾ ਕੋਈ ਐਕਸ਼ਨ ਹੋ ਸਕਦਾ। ਇਹ ਵੀ ਕਿਹਾ ਕਿ 26 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਸੰਘਰਸ਼ ਦਾ ਅਗਲਾ ਵੱਡਾ ਐਲਾਨ ਕੀਤਾ ਜਾਊਗਾ। ਇੱਥੇ 2 ਵਾਰ ਓਲੰਪਿਕ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਦਿੱਲੀ ਪੁਲਿਸ ਨੇ ਛਤਰਸਾਲ ਸਟੇਡੀਅਮ ਦੇ ਵਿੱਚ ਹੋਏ ਝਗੜੇ ਦੇ ਕੇਸ ਦੇ ਵਿੱਚ ਅਰੈਸਟ ਕੀਤਾ ਪੰਜਾਬ ਦੇ ਵਿੱਚੋਂ। ਇਸ ਝਗੜੇ ਦੇ ਵਿੱਚ ਇੱਕ ਪਹਿਲਵਾਨ ਦੀ ਮੌਤ ਹੋ ਗਈ ਸੀ। DCP ਸਪੈਸ਼ਲ ਸੈੱਲ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਸੁਸ਼ੀਲ ਕੁਮਾਰ ਹੈ ਤੇ ਉਹਦਾ ਸਾਥੀ ਅਜੇ ਉਰਫ ਸੁਨੀਲ, ਉਹਨੂੰ ਦਿੱਲੀ ਦੇ ਮੁੰਡਕਾ ਤੋਂ ਗ੍ਰਿਫਤਾਰ ਕੀਤਾ ਗਿਆ। ਇਹ ਵਿਖਾਈ ਗ੍ਰਿਫਤਾਰੀ ਦਿੱਲੀ ਤੋਂ ਗਈ ਹੈ, ਜਦੋਂ ਕਿ ਦਿੱਲੀ ਪੁਲਿਸ ਦੀ ਇੱਕ ਟੀਮ ਜਿਹੜੀ ਸੀ ਉਹ ਬਠਿੰਡੇ ਦੇ ਵਿੱਚ ਪਹਿਲਾਂ ਆਈ, ਫਿਰ ਇਹ ਦੱਸਿਆ ਜਾ ਰਿਹਾ ਕਿ ਜਲੰਧਰ ਤੋਂ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ, ਪਰ ਪੁਲਿਸ ਜਿਹੜੀ ਆ ਉਹ ਗ੍ਰਿਫਤਾਰੀ ਦਿੱਲੀ ਦੇ ਮੁੰਡਕਾ ਤੋਂ ਵਿਖਾ ਰਹੀ ਹੈ। ਸਟੇਡੀਅਮ ਦੇ ਵਿੱਚ ਹੋਏ ਝਗੜੇ 'ਚ ਭਲਵਾਨ ਸਾਗਰ ਰਾਣਾ 23 ਸਾਲਾ ਜਿਹੜਾ ਸੀ, ਉਹਦੀ ਮੌਤ ਹੋ ਗਈ ਸੀ ਤੇ ਉਹਦੇ 2 ਦੋਸਤ ਸੋਨੂ ਤੇ ਅਮਿਤ ਕੁਮਾਰ ਫੱਟੜ ਹੋਏ ਸੀ। ਸੁਸ਼ੀਲ ਕੁਮਾਰ ਤੇ 2 ਹੋਰ ਭਲਵਾਨਾਂ ਦੇ ਉੱਤੇ ਇਹਨਾਂ ਦੀ ਕੁੱਟਮਾਰ ਦਾ ਦੋਸ਼ ਹੈ। ਦਿੱਲੀ ਦੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਸੁਸ਼ੀਲ ਕੁਮਾਰ ਬਾਰੇ ਜਾਣਕਾਰੀ ਦੇਣ ਤੇ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ, ਜਿਹੜਾ ਕਿ ਘਟਨਾ ਤੋਂ ਬਾਅਦ ਘਟਨਾ ਵਾਲੀ ਜਗ੍ਹਾ ਤੋਂ ਫਰਾਰ ਹੋ ਗਿਆ ਸੀ। ਉਹਦੀ ਜ਼ਮਾਨਤ ਦੀ ਅਰਜ਼ੀ ਜਿਹੜੀ ਪਿਛਲੇ ਦਿਨੀ ਰੱਦ ਹੋ ਗਈ ਸੀ ਦਿੱਲੀ ਦੀ ਅਦਾਲਤ ਦੇ ਵਿੱਚ। ਉਹਦੇ ਤੇ 6 ਹੋਰਾਂ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਿਹੜੇ ਉਹ ਜਾਰੀ ਕੀਤੇ ਹੋਏ ਸੀ। ਔਰ ਇਹ ਸੁਸ਼ੀਲ ਕੁਮਾਰ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਉਹਦਾ ਰਿਮਾਂਡ ਮਿਲਿਆ। ਇਹ ਕਿਹਾ ਜਾਂਦਾ ਕਿ ਐਕਚੁਅਲੀ ਜਿਹੜੀਆਂ ਪ੍ਰੋਪਰਟੀਜ਼ ਵਗੈਰਾ ਨੇ, ਜਿਹੜੀਆਂ ਰੌਲੇ ਗੋਲੇ ਵਾਲੀਆਂ ਪ੍ਰੋਪਰਟੀਜ਼, ਅਕਸਰ ਇਹੋ ਜਿਹੇ ਲੋਕ ਜਿਹੜੇ ਨੇ ਉਹਨਾਂ ਦਾ ਕੰਮ ਕਰਦੇ ਆ। ਅਤੇ ਉਹਦੇ ਵਿੱਚ ਜਿਹੜੇ ਭਲਵਾਨਾਂ ਦੇ ਉੱਤੇ ਹਮਲਾ ਹੋਇਆ ਸੀਗਾ, ਉਹ ਉਸ ਘਰ ਦੇ ਵਿੱਚ ਰਹਿੰਦੇ ਸੀਗੇ ਜਿਹਨੂੰ ਇਹ ਖਾਲੀ ਕਰਵਾਉਣਾ ਚਾਹੁੰਦੇ ਸੀ। ਉੱਥੋਂ ਇਹ ਕੁੱਟਮਾਰ ਜਿਹੜੀ ਉਹ ਹੋਈ। ਕੁੱਟਮਾਰ ਤੋਂ ਬਾਅਦ ਫਿਰ ਗੋਲੀ ਵੀ ਜਿਹੜੀ ਉਹ ਚੱਲੀ। ਕ੍ਰਾਈਮ ਜਿਹੜਾ ਉਹ ਕਿਵੇਂ ਯੋਜਨਾਬੱਧ ਹੋ ਗਿਆ ਜਾਂ ਕਿਸ ਤਰੀਕੇ ਨਾਲ ਜਿਹੜੇ ਕ੍ਰਿਮੀਨਲ ਨੇ ਉਹ ਇਸ ਕ੍ਰਾਈਮ ਨੂੰ ਕਰਦੇ ਆ, ਇਹਦੀ ਇੱਕ ਮਿਸਾਲ ਪੰਜਾਬ ਦੇ ਵਿੱਚ ਹੋਰ ਸਾਹਮਣੇ ਆਈ ਹੈ। ਇੱਕ ਜਿਹੜਾ ਗੈਂਗਸਟਰ ਪਿਛਲੇ ਦਿਨਾਂ ਦੇ ਵਿੱਚ ਚਰਚਿਤ ਸੀਗਾ, ਸੁੱਖਾ ਲੰਮੇ, ਉਹਦੇ ਨਾਂ ਦੇ ਉੱਤੇ ਫਰੌਤੀਆਂ ਮੰਗੀਆਂ ਜਾ ਰਹੀਆਂ ਸੀਗੀਆਂ ਔਰ ਉਹਦੇ ਨਾਂ ਦੇ ਉੱਤੇ ਧਮਕੀਆਂ ਦੇ ਕੇ ਇਹ ਪੈਸੇ ਇਕੱਠੇ ਕੀਤੇ ਜਾ ਰਹੇ ਸੀ। ਹੁਣ ਪਤਾ ਇਹ ਲੱਗਾ ਕਿ ਸੁੱਖਾ ਲੰਮਾ ਨੂੰ ਜਿਹੜਾ ਸੁਖਪ੍ਰੀਤ ਇਹਦਾ ਨਾਮ ਸੀਗਾ ਉਰਫ ਸੁੱਖਾ ਲੰਮਾ, ਉਹ ਲੰਮੇ ਜੱਟਪੁਰਾ ਦਾ ਰਹਿਣ ਵਾਲਾ ਸੀਗਾ। ਉਹਨੂੰ ਕੁਛ ਜਿਹੜੇ ਇਸੇ ਬਿਰਤੀ ਦੇ ਲੋਕ ਸੀਗੇ ਉਹਨਾਂ ਨੇ ਮਾਰ ਦਿੱਤਾ ਸੀ ਕੁਝ ਸਮਾਂ ਪਹਿਲਾਂ, ਔਰ ਮਾਰਿਆ ਵੀ ਉਹਨੂੰ ਬੜੇ ਖੌਫਨਾਕ ਤਰੀਕੇ ਦੇ ਨਾਲ ਗਿਆ। ਉਹਦਾ ਸਿਰ ਦੱਸਦੇ ਨੇ ਕਿ ਵੱਢਿਆ ਗਿਆ ਔਰ ਉਹਦੀ ਜਿਹੜਾ ਧੜ ਸੀਗਾ ਉਹ ਕਿਸੇ ਹੋਰ ਜਗ੍ਹਾ ਦੇ ਉੱਤੇ ਸੁੱਟਿਆ ਗਿਆ। ਉਹਦਾ ਸਿਰ ਜਿਹੜਾ ਸੀਗਾ ਉਹ ਕਿਸੇ ਹੋਰ ਜਗ੍ਹਾ ਦੇ ਉੱਤੇ ਸੁੱਟਿਆ ਗਿਆ। ਉਹਨੂੰ ਮਾਰ ਕੇ ਉਹਦੇ ਨਾਂ ਦੇ ਉੱਤੇ ਫਿਰੌਤੀਆਂ ਇਹ ਕੁਛ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਉਹ ਮੰਗ ਰਹੇ ਸਨ ਔਰ ਬਹੁਤ ਸਾਰੇ ਪੈਸੇ ਪਿਛਲੇ ਸਮੇਂ ਤੋਂ ਇਹ ਇਕੱਠੇ ਕਰ ਰਹੇ ਸੀਗੇ।
ਇਹ ਕਿਹਾ ਗਿਆ ਕਿ ਇਹ ਜਿਹੜੇ 5 ਮੈਂਬਰ ਗ੍ਰਿਫਤਾਰ ਕੀਤੇ ਗਏ ਨੇ, ਉਹਨਾਂ ਨੇ ਇਹ ਗੱਲ ਕਬੂਲੀ ਆ ਕਿ ਉਹਨਾਂ ਨੇ ਸੁੱਖਾ ਲੰਬੇ ਨੂੰ ਮਾਰ ਦਿੱਤਾ ਸੀਗਾ। ਇਸ ਤੋਂ ਬਾਅਦ ਜਗਰਾਓਂ, ਮੋਗਾ, ਜਲੰਧਰ ਡਿਸਟ੍ਰਿਕਟ ਦੇ ਵਿੱਚ ਉਹਦੇ ਨਾਂ ਦੇ ਉੱਤੇ ਫਰੌਤੀਆਂ ਮੰਗਣ ਦਾ ਇਹਨਾਂ ਨੇ ਕਾਰੋਬਾਰ ਸ਼ੁਰੂ ਕੀਤਾ। ਇਹ ਜਿਹੜੇ ਦੱਸਿਆ ਇਹ ਗਿਆ ਕਿ ਆਪਣੇ ਆਪ ਨੂੰ ਖਾਲਿਸਤਾਨ ਟਾਈਗਰ ਫੋਰਸ ਦੇ ਦੱਸਦੇ ਸੀਗੇ, ਔਰ ਇਹ ਵੀ ਆਖਿਆ ਗਿਆ ਕਿ ਉਹਨਾਂ ਨੇ ਬੇਅਦਬੀਆਂ ਦਾ ਬਦਲਾ ਲੈਣ ਲਈ ਇੱਕ ਡੇਰਾ ਪ੍ਰੇਮੀ ਦੀ ਹੱਤਿਆ ਕੀਤੀ ਸੀ। ਇਹ ਦੋਵੇਂ ਕੈਨੇਡਾ ਦੇ ਵਿੱਚ ਆਧਾਰਿਤ KTF ਦੇ ਮੁਖੀ ਹਰਦੀਪ ਸਿੰਘ ਨਿੱਜਰ ਦੇ ਨਿਰਦੇਸ਼ਾਂ ਦੇ ਉੱਤੇ ਕੰਮ ਜਿਹੜਾ ਉਹ ਕਰ ਰਹੇ ਸੀਗੇ। ਨਿੱਜਰ ਦੇ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ, ਔਰ ਜਿਹੜਾ ਸੁੱਖਾ ਲੰਮਾ ਹੈ ਉਹਦੀ ਲਾਸ਼ ਇਹਨਾਂ ਨੇ ਦੱਸਿਆ ਕਿ ਦੋਦਰ ਨਹਿਰ ਦੇ ਵਿੱਚ ਰੋੜ ਦਿੱਤੀ ਗਈ ਸੀਗੀ। ਉਹ ਤਾਂ ਹੁਣ ਕਿੱਥੋਂ ਲੱਭਣੀ ਹੈ, ਜਿੰਨੀ ਦੇਰ ਦਾ ਇਹ ਦੱਸ ਰਹੇ ਆ ਇਹ ਵਾਕਿਆ, ਇਹ ਇਸ ਪਾਸੇ ਵੱਲ ਇਸ਼ਾਰਾ ਜ਼ਰੂਰ ਕਰਦਾ ਹੈ ਕਿ ਜਿਹੜਾ ਯੋਜਨਾਬੱਧ ਕ੍ਰਾਈਮ ਹੈ ਉਹ ਕਿਸ ਤਰੀਕੇ ਦੇ ਨਾਲ ਸ਼ੁਰੂ ਹੋ ਗਿਆ ਹੋਇਆ, ਔਰ ਬਿਨਾਂ ਕਿਸੇ ਸ਼ੱਕ ਦੇ ਬੇਰੁਜ਼ਗਾਰੀ ਜਿਹੜੀ ਆ ਉਹਦੇ ਵਿੱਚ ਵੱਡਾ ਰੋਲ ਨਿਭਾ ਰਹੀ ਹੈ। ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ, ਜਿਹੜੇ ਕਿ ਰਾਮਦੇਵ ਦੀ ਦਵਾਈ ਦਾ ਉਦਘਾਟਨ ਕਰਨ ਦੇ ਵਾਸਤੇ ਵੀ ਗਏ ਸੀਗੇ, ਉਹਨਾਂ ਨੇ ਹੁਣ ਰਾਮਦੇਵ ਵੱਲੋਂ ਦਿੱਤੇ ਬਿਆਨ ਨੂੰ ਮੰਦਭਾਗਾ ਕਰਾਰ ਦਿੱਤਾ, ਔਰ ਉਹਨੇ ਇਹ ਕਿਹਾ ਕਿ ਰਾਮਦੇਵ ਦਾ ਬਿਆਨ ਕਰੋਨਾ ਯੋਧਿਆਂ ਦਾ ਮਨੋਬਲ ਡੇਗਣ ਵਾਲਾ। ਹਰਸ਼ਵਰਧਨ ਨੇ ਇੱਕ ਚਿੱਠੀ ਲਿਖ ਕੇ ਰਾਮਦੇਵ ਨੂੰ ਆਪਣਾ ਉਹ ਵਿਵਾਦਤ ਬਿਆਨ ਵਾਪਸ ਲੈਣ ਦੇ ਵਾਸਤੇ ਕਿਹਾ। ਰਾਮਦੇਵ ਨੇ ਹਰਸ਼ਵਰਧਨ ਦੇ ਕਹੇ ਦਿੱਤੇ, ਕਿਉਂਕਿ ਉਹਨੂੰ ਪਤਾ ਲੱਗ ਗਿਆ ਵੀ ਹੁਣੇ ਜੇ ਮੈਂ ਬਿਆਨ ਨਹੀਂ ਵਾਪਸ ਲੈਂਦਾ ਤੇ ਮਾਮਲਾ ਦਰਜ ਹੋਊਗਾ। ਜਿਹੜਾ ਪਹਿਲਾਂ ਕਹਿੰਦਾ ਸੀਗਾ ਕਿ ਮੈਂ ਤਾਂ ਬਿਲਕੁਲ ਸਹੀ ਬਿਆਨ ਦਿੱਤਾ, ਉਹਨੇ ਆਪਣਾ ਬਿਆਨ ਰਾਤ ਵਾਪਸ ਲੈ ਲਿਆ ਕਿਉਂਕਿ ਦਬਾਅ ਪੈ ਗਿਆ। ਨਹੀਂ ਤਾਂ ਅਦਰਵਾਈਜ਼ ਉਹਦੇ ਅਗਲੀ ਕਾਰਵਾਈ ਉਹਦੇ ਉੱਤੇ ਹੋਣੀ ਸੀ, ਕਿਉਂਕਿ ਡਾਕਟਰਾਂ ਦੀਆਂ ਜਿੰਨੀਆਂ ਐਸੋਸੀਏਸ਼ਨ ਨੇ, ਭਾਰਤੀ ਮੈਡੀਕਲ ਐਸੋਸੀਏਸ਼ਨ, ਉਹਨਾਂ ਨੇ ਇਹਦੇ ਖਿਲਾਫ ਤਕੜਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੀਗਾ। ਰਾਮਦੇਵ ਦੀ ਇੱਕ ਵੀਡੀਓ ਜਿਹੜੀ ਵਾਇਰਲ ਹੋਈ ਸੀ, ਜਿਹਦੇ ਵਿੱਚ ਉਹਨੇ ਇਹ ਕਿਹਾ ਸੀਗਾ ਕਿ ਜਿਹੜੀ ਐਲੋਪੈਥੀ ਆ ਉਹ ਬਕਵਾਸ ਗਿਆਨ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਹੜੀ ਆ ਉਹਦੇ ਮੁਤਾਬਕ ਉਹਨਾਂ ਨੇ ਜਿਹੜਾ ਇੱਕ ਬਿਆਨ ਜਾਰੀ ਕੀਤਾ ਸੀਗਾ ਰਾਮਦੇਵ ਦੇ ਬਿਆਨ ਦੇ ਉੱਤੇ, ਉਹਨੇ ਕਿਹਾ ਸੀਗਾ ਕਿ ਐਲੋਪੈਥੀ ਦਵਾਈਆਂ ਲੈਣ ਮਗਰੋਂ ਲੱਖਾਂ ਦੀ ਗਿਣਤੀ ਦੇ ਵਿੱਚ ਮਰੀਜ਼ਾਂ ਦੀ ਮੌਤ ਹੋਈ ਹੈ, ਔਰ ਜਿਹੜੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਆ ਉਹਨੇ ਇਸ ਬਿਆਨ ਨੂੰ ਗਲਤ ਕਰਾਰ ਦਿੱਤਾ ਸੀਗਾ, ਔਰ ਇਹ ਕਿਹਾ ਸੀਗਾ ਕਿ ਇਸ ਵੇਲੇ ਡਾਕਟਰ ਜਿਹੜੇ ਕਿ ਖੁਦ ਜਿਹੜੇ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਲੋਕਾਂ ਦੀ ਮਦਦ ਕਰ ਰਹੇ ਆ, ਉਹਨਾਂ ਦੇ ਇਹ ਹੌਸਲੇ ਤੋੜਨ ਵਾਲਾ ਬਿਆਨ ਰਾਮਦੇਵ ਨੇ ਦਿੱਤਾ। ਰਾਮਦੇਵ ਦੀ ਜ਼ੁਬਾਨ ਆਪਣੀ ਨਹੀਂ ਗੀ, ਮਤਲਬ ਕਿ ਉਹ ਕੁਛ ਨਾ ਕੁਛ ਇਸ ਤਰ੍ਹਾਂ ਦਾ ਬੋਲਦਾ ਹੀ ਰਹਿੰਦਾ ਜਿਹੜਾ ਕਿ ਉਹਨੂੰ ਬਾਅਦ ਦੇ ਵਿੱਚ ਉਹ ਤੋਂ ਵਾਪਸ ਵੀ ਜਾਣਾ ਪੈਂਦਾ। ਪਰ ਗੱਲ ਇਹ ਹੈ ਕਿ ਉਹਦਾ ਵੋਟ ਬੈਂਕ ਵੱਡਾ ਭਾਰਤੀ ਜਨਤਾ ਪਾਰਟੀ ਦਾ ਉਹ ਖਾਸ ਹੈ, ਇਸ ਕਰਕੇ ਉਹਦੇ ਉੱਤੇ ਸ਼ਿਕੰਜਾ ਕਦੀ ਕੱਸਿਆ ਨਹੀਂ ਜਾ ਸਕਿਆ। ਹੁਣ ਵੀ ਉਹਨੇ ਇਹ ਸ਼ਿਕੰਜਾ ਕੱਸੇ ਜਾਣ ਤੋਂ ਪਹਿਲਾਂ ਆਪਣਾ ਬਿਆਨ ਵਾਪਸ ਲੈ ਲਿਆ, ਕਿਉਂਕਿ ਉਹਨੂੰ ਪਤਾ ਜਿਹੜਾ ਉਹਦਾ ਸਭ ਤੋਂ ਵੱਡਾ ਸਪੋਰਟਰ ਹੈ, ਜਿਹੜਾ ਉਹਦੀਆਂ ਦਵਾਈਆਂ ਦੀ ਜਾ ਕੇ ਉਹਦਾ ਉਦਘਾਟਨ ਕਰਦਾ ਫਿਰਦਾ, ਉਹ ਦਵਾਈਆਂ ਜਿਨ੍ਹਾਂ ਦੇ ਕੋਈ ਟੈਸਟ ਨਹੀਂ ਕੀਤੇ ਗਏ, WHO ਤੋਂ ਕੋਈ ਪ੍ਰਮਾਣਿਤ ਨਹੀਂ, ਉਹ ਵੀ ਮੁਲਕ ਦਾ ਸਿਹਤ ਮੰਤਰੀ ਜਦੋਂ ਉਹ ਕਹਿ ਦੇ ਵੀ ਬਿਆਨ ਆਪਣਾ ਵਾਪਸ ਲੈ, ਕਿਉਂਕਿ ਸਿਹਤ ਮੰਤਰੀ ਨੂੰ ਵੀ ਇਹ ਹੋ ਗਿਆ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਹੜੀ ਆ ਉਹ ਡੇ ਬਾਈ ਡੇ ਉਹ ਇਸ ਮਾਮਲੇ ਦੇ ਉੱਤੇ ਤਿੱਖੀ ਉਹਦੀ ਸੁਰ ਹੁੰਦੀ ਤੁਰੀ ਜਾ ਰਹੀ ਹੈ। ਸਮੁੱਚੇ ਮੁਲਕ ਭਰ ਦੇ ਵਿੱਚੋਂ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ, ਤੇ ਫਿਰ ਸਿਹਤ ਮੰਤਰੀ ਨੂੰ ਕਹਿਣਾ ਪੈ ਗਿਆ। ਜਦੋਂ ਸਿਹਤ ਮੰਤਰੀ ਨੇ ਕਹਿ ਦਿੱਤਾ ਤੇ ਫਿਰ ਰਾਮਦੇਵ ਨੂੰ ਬਿਆਨ ਜਿਹੜਾ ਸੀ ਉਹ ਇਸ ਕਰਕੇ ਆਪਣਾ ਵਾਪਸ ਲੈਣਾ ਪੈ ਗਿਆ ਵੀ ਉਹਨੂੰ ਲੱਗਿਆ ਕਿ ਹੁਣ ਕੰਮ ਔਖਾ ਹੋ ਜਾਣਾ, ਜੇ ਇਹ ਤੋਂ ਅੱਗੇ ਵਧਿਆ ਤੇ ਫਿਰ ਮਾਮਲਾ ਦਰਜ ਹੋ ਜਾਣਾ, ਤੇ ਮਾਮਲਾ ਦਰਜ ਹੋ ਗਿਆ ਤੇ ਉਦੋਂ ਬਾਅਦ ਹੈ ਇੰਨਾ ਕੁਛ ਆ ਉੱਥੇ ਕਿ ਜਦੋਂ ਇੱਕ ਵਾਰੀ ਇਹ ਖੁੱਲ੍ਹਣਾ ਸ਼ੁਰੂ ਹੋਇਆ ਸਭ ਦੇ ਸਾਹਮਣੇ ਆ ਜਾਣਾ ਹੈ। ਲੀਰਾਂ ਦੀ ਖਿੱਦੋ ਆ, ਉੱਧੜ ਕੇ ਬਹੁਤ ਕੁਝ ਸਾਹਮਣੇ ਆਊਗਾ, ਜਿਹੜਾ ਉਹ ਆਪਣੀ ਇੱਕ ਵੱਡੀ ਸਲਤਨਤ ਬਣਾਈ ਬੈਠਾ ਪਤੰਜਲੀ ਦੇ ਨਾਂ ਦੇ ਹੇਠ, ਕਿਉਂਕਿ ਉਹਦੇ ਵਾਸਤੇ ਬੜਾ ਕੁਝ ਬੜੇ ਸਮਿਆਂ ਦੇ ਉੱਤੇ ਸਾਹਮਣੇ ਆਉਂਦਾ ਰਿਹਾ, ਪਰ ਹਮੇਸ਼ਾ ਦਬਾ ਲਿਆ ਜਾਂਦਾ। ਬਹੁਤ ਬਹੁਤ ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਦੁਬਾਰਾ ਹੋਊਗੀ। ਸਤਿ ਸ਼੍ਰੀ ਅਕਾਲ।